ਜਿਹੜੇ ਹਿੰਦੂ ਲੀਡਰ ਸੀ ਉਸ ਪੀਰੀਅਡ ਦੇ, ਹਿੰਦੂ ਮਹਾਸਭਾ ਦੇ, ਸਾਵਰਕਰ ਹੋਇਆ, ਮਦਨ ਮੋਹਨ ਮਾਲਵੀਆ ਹੋਇਆ ਜਾਂ ਜੁਗਲ ਕਿਸ਼ੋਰ ਬਿਰਲਾ, ਉਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਸੀ ਕਿ ਵੀ ਅੰਬੇਦਕਰ ਮੁਸਲਮਾਨ ਜਾਂ ਈਸਾਈ ਨਾ ਬਣੇ, ਔਰ ਕਿਉਂਕਿ ਉਹਦੇ ਨਾਲ ਤੋਂ ਬਿਲਕੁਲ ਨਿਕਲ ਜਾਏਗਾ, ਉਹ ਭਾਵੇਂ ਸਿੱਖ ਬਣ ਜਾਏ। ਗਾਂਧੀ ਇਸ ਗੱਲ ਦਾ ਵੀ ਵਿਰੋਧ ਕਰ ਰਿਹਾ ਸੀ, ਉਹ ਇਹ ਬਾਰ-ਬਾਰ ਕਹਿ ਰਿਹਾ ਸੀ ਕਿ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ, ਪਰ ਕਿਉਂਕਿ ਸਿੱਖ ਆਪਣੇ ਆਪ ਨੂੰ ਅੱਡ ਧਰਮ ਕਹਿੰਦੇ ਨੇ ਔਰ ਆਪਣਾ ਅਲੱਗ ਉਹਨਾਂ ਦਾ ਇਲੈਕਟੋਰੇਟ ਹੈ, ਤੇ ਜੇ ਅੰਬੇਦਕਰ ਸਿੱਖ ਬਣੇਗਾ ਤੇ ਜ਼ਾਹਰ ਹੈ ਵੀ ਉਹ ਸੈਪਰੇਟ ਇਲੈਕਟੋਰੇਟ ਜਾਏਗਾ, ਉਹ ਹਿੰਦੂ ਤਾਂ ਨਹੀਂ ਰਹੇਗਾ। 22 ਅਗਸਤ 1936 ਨੂੰ ਹਰੀਜਨ ਅਖਬਾਰ 'ਚ ਕਹਿੰਦਾ ਹੈ ਕਿ ਵੀ ਉਹ ਇਹਨਾਂ ਸ਼੍ਰੇਣੀਆਂ ਦਾ, ਹਰੀਜਨਾਂ ਦਾ ਹਿੰਦੂ ਧਰਮ ਵਿੱਚੋਂ ਬਾਹਰ ਜਾਣਾ ਸੋਚ ਹੀ ਨਹੀਂ ਸਕਦਾ। ਡਾਕਟਰ ਅੰਬੇਦਕਰ ਵਾਂਟਸ ਏ ਚੇਂਜ ਆਫ ਰਿਲੀਜਨ, ਕਿ ਡਾਕਟਰ ਅੰਬੇਦਕਰ ਆਪਣਾ ਧਰਮ ਮਜ਼ਹਬ ਬਦਲਣਾ ਚਾਹੁੰਦਾ ਹੈ। If becoming a Sikh amounts to conversion, then this kind of conversion on part of Harijans is dangerous. If you can make them give up the separate electorate, ਹੁਣ ਇਹ ਰੜਕ ਰਿਹਾ ਸੀ ਗਾਂਧੀ ਨੂੰ ਵੀ ਔਰ ਇਹਨਾਂ ਨੂੰ ਵੀ ਕਿ ਸਿੱਖਾਂ ਨੂੰ ਸੈਪਰੇਟ ਇਲੈਕਟੋਰੇਟ ਦੇ ਕੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇ ਦਿੱਤੀ ਹੈ। ਉਹ ਕਹਿੰਦਾ if you can make them give up the separate electorate, then I will have no objection to Harijans calling themselves Ramanujis or Sikhs. ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕੀਤੀ ਗਿਆਨੀ ਦੇ ਸਿੰਘ ਜੀ ਹੋਰਾਂ ਬਾਰੇ। ਸੋ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਗਾਂਧੀ ਹੈ ਉਹ ਸਿੱਖਾਂ ਨੂੰ ਕਿੰਨੀ ਕੁ ਨਫ਼ਰਤ ਕਰਦਾ ਸੀ। ਸੋ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਰਾਸ਼ਟਰਪਿਤਾ ਮੋਹਨ ਦਾਸ ਕਰਮਚੰਦ ਗਾਂਧੀ ਸਿੱਖਾਂ ਨੂੰ ਕਿੰਨੀ ਨਫ਼ਰਤ ਕਰਦਾ ਸੀ। ਇਸ ਦਾ ਸਬੂਤ ਉਸ ਵੱਲੋਂ ਜੁਗਲ ਕਿਸ਼ੋਰ ਬਿਰਲਾ ਨੂੰ ਲਿਖਿਆ ਇੱਕ ਪੱਤਰ ਹੈ। 7 ਸਤੰਬਰ 1936 ਨੂੰ ਲਿਖੇ ਇਸ ਪੱਤਰ ਵਿੱਚ ਗਾਂਧੀ ਡਾਕਟਰ ਅੰਬੇਦਕਰ ਵੱਲੋਂ ਸਿੱਖ ਧਰਮ ਅਪਣਾਉਣ ਦਾ ਸਖਤ ਵਿਰੋਧ ਕਰਦਾ ਹੈ। ਗਾਂਧੀ ਬੜੀ ਬੇਸ਼ਰਮੀ ਨਾਲ ਸਿੱਖਾਂ ਨੂੰ ਜਿਹੜਾ ਹਿੰਦੂ ਧਰਮ ਜਿਹੜਾ ਹੈ ਉਹ ਉਹਨਾਂ ਦਾ ਹਿੱਸਾ ਦੱਸਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮਿਸਟਰ MK ਗਾਂਧੀ, ਮੋਹਨ ਦਾਸ ਕਰਮਚੰਦ ਗਾਂਧੀ ਖਬਰਾਂ ਦੇ ਵਿੱਚ ਰਹਿੰਦਾ ਹੈ, ਇਸ ਲਈ ਨਹੀਂ ਕਿ ਵੀ ਉਹਨੂੰ ਜਿਹੜਾ ਭਾਰਤ ਦਾ ਰਾਸ਼ਟਰਪਿਤਾ ਬਣਾਇਆ ਗਿਆ। ਹਾਲਾਂ ਨਾ ਹੀ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਨਾ ਹੀ ਕੋਈ ਇਸ ਕਿਸਮ ਦਾ ਡਾਕੂਮੈਂਟ ਮੌਜੂਦ ਹੈ, ਪਰ ਕਹੀ ਜਾਂਦੇ ਨੇ ਫਾਦਰ ਆਫ ਦਾ ਨੇਸ਼ਨ, ਫਾਦਰ ਆਫ ਦਾ ਨੇਸ਼ਨ। ਤੇ ਜੇ ਹੁਣ ਜਿਹੜਾ ਰਾਸ਼ਟਰਪਤੀ, ਉਹਦੇ ਲਈ ਲਫ਼ਜ਼ ਭਾਰਤ ਦੇ ਹੈਡ ਆਫ ਦਾ ਸਟੇਟ ਲਈ ਬਣਾਇਆ ਹੋਇਆ, ਜੇ ਹੁਣ ਪਤੀ ਉਹ ਹੈ ਤੇ ਰਾਸ਼ਟਰਪਿਤਾ ਇਹ ਹੈ, ਤੇ ਜਿਵੇਂ ਇੱਕ ਕਾਂਗਰਸ ਦੇ ਆਗੂ ਨੇ ਜਦੋਂ ਕਿ ਹੁਣ ਬੀਬੀ ਮਰੂ ਆ ਕੇ ਕੌਣ ਰਾਸ਼ਟਰਪਤੀ ਬਣੀ ਹੈ, ਤੇ ਉਹਨੇ ਕਿਹਾ ਕਿ ਵੀ ਜੇ ਉਹ ਪਹਿਲੇ ਉਹਨੂੰ ਰਾਸ਼ਟਰਪਤੀ ਕਹਿੰਦੇ ਸੀ ਤਾਂ ਇਹਨੂੰ ਰਾਸ਼ਟਰਪਤਨੀ ਕਹਿਣਾ ਚਾਹੀਦਾ, ਪਰ ਉਹਦੇ ਪਿੱਛੇ ਪੈ ਗਏ ਔਰ ਉਹਨੂੰ ਮਾਫੀ ਮੰਗਣ ਲਈ ਮਜਬੂਰ ਕੀਤਾ। ਗੱਲ ਤਾਂ ਬਿਲਕੁਲ ਠੀਕ ਹੈ ਕਿ ਭਾਈ ਇਹ ਜਿਸ ਕਿਸਮ ਦੇ ਇਹਨਾਂ ਨੇ ਜਿਵੇਂ ਟਾਈਟਲ ਵੰਡੇ ਨੇ ਜਾਂ ਨੇਮ ਰੱਖੇ ਹੋਏ ਨੇ, ਹੁਣ ਕੋਈ ਇਹ ਪੁੱਛੇ ਵੀ ਉਹ ਕਿਹੜੇ ਪਾਸਿਓਂ ਰਾਸ਼ਟਰਪਿਤਾ ਹੈ, ਉਹਨੂੰ ਕਿਹਨੇ ਬਣਾਇਆ ਔਰ ਕੀ ਹੈ। ਲੇਕਿਨ ਉਸ ਪੀਰੀਅਡ ਦੇ ਵਿੱਚ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ ਸੀ। ਜੋ ਵੀ ਨਹਿਰੂ ਨੇ ਦੂਸਰੇ ਨੇ ਫੈਸਲਾ ਕਰ ਦਿੱਤਾ ਔਰ ਉਹਦੇ 'ਚ ਬਹੁਤ ਕੁਛ ਲੁਕਿਆ ਜਾਂਦਾ ਰਿਹਾ। ਇਹ ਵੱਖਰੀ ਗੱਲ ਹੈ ਕਿ ਗਾਂਧੀ ਨੂੰ ਐਕਸਪੋਜ਼ ਕਰਨ ਦਾ ਕੰਮ ਜਿਹੜਾ ਹੈ ਆਪਣੇ ਹਿੰਦੂਤਵ ਐਂਗਲ ਤੋਂ RSS ਨੇ ਕੀਤਾ, ਕਿਉਂਕਿ ਉਹਨਾਂ ਦੀ ਸਾਰੀ ਆਈਡੀਓਲੋਜੀ ਨਥੂਰਾਮ ਗੋਡਸੇ ਨੂੰ ਸਪੋਰਟ ਕਰਨ ਦੀ, ਜਾਂ ਨਥੂਰਾਮ ਗੋਡਸੇ ਸਾਵਰਕਰ ਔਰ ਹਿੰਦੂਤਵਾ ਦੀ ਆਈਡੀਓਲੋਜੀ ਦਾ ਪੁੱਤਰ ਹੈ। ਔਰ ਜੇ ਹੁਣ ਸਾਵਰਕਰ ਔਰ ਗੋਲਵਲਕਰ ਦੇ ਪੁੱਤਰ ਜਿਹੜੇ ਨੇ ਉਹ ਦਿੱਲੀ ਤਖਤ ਤੇ ਆ ਗਏ, ਤੇ ਫਿਰ ਰਾਸ਼ਟਰਪਿਤਾ ਤਾਂ ਨਥੂਰਾਮ ਗੋਡਸੇ ਹੀ ਹੋਏਗਾ ਉਹਨਾਂ ਦਾ, ਹਿੰਦੂਤਵੀਆਂ ਦਾ। ਕਿਉਂਕਿ ਗਾਂਧੀ ਨੂੰ ਫਿਰ ਉਹਨਾਂ ਨੇ ਜਿਹੜਾ ਗਾਂਧੀ ਨੂੰ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਲੈਣਾ ਸ਼ੁਰੂ ਕੀਤਾ, ਇਹ ਵੱਖਰੀ ਕਹਾਣੀ ਹੈ। ਕਿ ਹੁਣ ਜੇ ਉਹਦਾ ਬੁੱਤ ਗਾਂਧੀ ਦਾ ਵਾਸ਼ਿੰਗਟਨ DC 'ਚ ਟੁੱਟਦਾ ਹੈ, ਨਿਊਯਾਰਕ 'ਚ ਟੁੱਟਦਾ ਹੈ, ਟੋਰਾਂਟੋ 'ਚ ਹੁੰਦਾ ਹੈ, ਜਾਂ ਅਫਰੀਕਾ ਦੇ ਕਿਸੇ ਮੁਲਕ 'ਚ ਹੈ, ਤਾਂ ਉਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ ਕਿ ਭਾਈ ਖਾਲਿਸਤਾਨੀਆਂ ਨੇ ਇਹ ਕਰਤਾ, ਉਹ ਕਰਤਾ। ਹਾਲਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਦਾ ਜਿਹੜਾ ਰੇਸਿਜ਼ਮ ਸੀ ਉਸ ਨੂੰ ਕਾਲਿਆਂ ਨੇ ਵੀ ਬਹੁਤ ਦੇਰ ਬਾਅਦ ਸਮਝਿਆ, ਕਿਉਂਕਿ ਇੱਕ ਲੰਬਾ ਵਕਤ ਤਾਂ ਕਿਉਂਕਿ ਕਾਲਿਆਂ ਲਈ ਜਦੋਂ ਉਹ ਅੱਜ ਵੀ ਕੋਟ ਕਰਦੇ ਨੇ ਤਾਂ ਬਹੁਤ ਵਾਰ ਉਹਨਾਂ ਲਈ ਜਿਹੜਾ ਡਾਕਟਰ ਮਾਰਟਨ ਲੂਥਰ ਕਿੰਗ ਹੀ ਆਈਡੀਅਲ ਹੁੰਦਾ ਹੈ।
ਔਰ ਕਿਉਂਕਿ ਡਾਕਟਰ ਮਾਰਟਨ ਲੂਥਰ ਕਿੰਗ ਜਿਨ੍ਹਾਂ ਦੇ ਬੇਸ਼ੱਕ ਉਹ ਸਕਾਲਰ ਸੀ, ਆਪਣੇ ਫੀਲਡ ਦੇ ਵਿੱਚ ਰੈਵਰਡ ਸੀ, ਜਿਹੜਾ ਇਹਨਾਂ ਦਾ ਈਸਾਈ ਮਤ ਦਾ ਪ੍ਰਚਾਰਕ ਹੁੰਦਾ, ਲੇਕਿਨ ਗਾਂਧੀ ਬਾਰੇ ਉਹਨੇ ਵੀ ਟਪਲਾ ਖਾਧਾ, ਕਿਉਂਕਿ ਜਿਹੜਾ ਬਾਹਰ ਮੁਖੀ ਜਿਹਾ ਪ੍ਰੋਪੇਗੈਂਡਾ ਸੀ ਗਾਂਧੀ ਦਾ ਭਾਰਤੀ ਸਿਸਟਮ ਵੱਲੋਂ, ਖਾਸ ਤੌਰ ਤੇ ਕਿਉਂਕਿ 1947 ਤੋਂ ਬਾਅਦ ਗਾਂਧੀ ਨੂੰ ਰਾਸ਼ਟਰਪਿਤਾ ਬਣਾ ਕੇ ਪੀਸਫੁਲੀ ਇਨਜਸਟਿਸ ਦੇ ਖਿਲਾਫ ਲੜਨ ਵਾਲੇ ਇਮੇਜ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਗਿਆ। ਇਸ ਲਈ ਮਾਰਟਨ ਲੂਥਰ ਕਿੰਗ ਨੇ ਵੀ ਆਪਣੀ ਪ੍ਰੇਰਨਾ ਦਾ ਸਰੋਤ ਗਾਂਧੀ ਦੇ ਨਾਲ ਜੋੜਿਆ। ਹਾਲਾਂਕਿ ਜੇ ਮਾਰਟਨ ਲੂਥਰ ਕਿੰਗ ਨੇ ਥੋੜ੍ਹੀ ਬਹੁਤ ਰਿਸਰਚ ਕੀਤੀ ਹੁੰਦੀ, ਫਿਰ ਉਹਨੂੰ ਇਸ ਗੱਲ ਦੀ ਜ਼ਰੂਰ ਸਮਝ ਹੁੰਦੀ ਕਿ ਅਮਰੀਕਾ ਦੇ ਵਿੱਚ ਜਿਸ ਰੇਸਿਜ਼ਮ ਦੇ ਖਿਲਾਫ ਮਾਰਟਨ ਲੂਥਰ ਕਿੰਗ ਜਾਂ ਮੈਲਕਮ ਐਕਸ, ਜਿਨ੍ਹਾਂ ਨੇ ਪੈਂਥਰਸ ਪਾਰਟੀ ਬਣਾ ਕੇ ਜਿਹੜਾ ਉਹ ਦੂਸਰਾ ਤਰੀਕਾ ਬਾਈ ਆਲ ਮੀਨਸ ਪੋਸੀਬਲ ਵਾਲਾ ਚੁਣਿਆ, ਕਿ ਭਾਈ ਗਾਂਧੀ ਕਿੰਨਾ ਵੱਡਾ ਰੇਸਿਸਟ ਸੀ। ਜੇ ਉਹਦੀ 18-20 ਸਾਲ ਦੀ ਸਾਊਥ ਅਫਰੀਕਾ 'ਚ ਹੁੰਦਿਆਂ ਸਟਰਗਲ ਸੀ, ਤੇ ਸਟਰਗਲ ਇਹ ਨਹੀਂ ਸੀ ਕਿ ਜੀ ਉਹ ਬਰਾਬਰੀ ਦੇ ਕਾਨੂੰਨ ਹੋਣ ਜਾਂ ਅਪਾਰਥਾਈਡ ਖਤਮ ਹੋਏ। ਗਾਂਧੀ ਦਾ ਆਰਗੂਮੈਂਟ ਸਾਰਾ ਇਹ ਸੀ ਕਿ ਸਾਨੂੰ ਤੁਸੀਂ ਕਾਲਿਆਂ ਦੇ ਨਾਲ ਕਲੱਬ ਕਰਦੇ ਹੋ, ਅਸੀਂ ਕਾਲੇ ਨਹੀਂ ਹੈ, ਅਸੀਂ ਸਿਵਲਾਈਜ਼ਡ ਲੋਕ ਹੈ, ਔਰ ਤੁਸੀਂ ਸਾਡੇ ਲਈ ਵੱਖਰੀ ਕੈਟਾਗਰੀ ਬਣਾਈ ਜਾਏ, ਕਾਲਿਆਂ ਨੂੰ ਤਾਂ ਰਹਿਣ ਦਿਓ, ਤਾਂ ਹੈ ਹੀ ਉਹਨਾਂ ਲਈ। ਉਹਨੇ ਬੜੇ ਮਾੜੇ ਲਫ਼ਜ਼ ਇਸਤੇਮਾਲ ਕੀਤੇ ਹੋਏ ਨੇ ਗਾਂਧੀ ਨੇ। ਸੋ ਇਹ ਇੱਕ ਪੱਕਾ ਉਹੀ ਰੇਸਿਜ਼ਮ ਜਾਂ ਅਪਾਰਥਾਈਡ ਦਾ ਸਪੋਰਟਰ ਗਾਂਧੀ ਜਦੋਂ ਭਾਰਤ ਦੇ ਸੀਨ ਦੇ ਉੱਤੇ ਆ ਕੇ ਉਤਰਦਾ ਜਾਂ ਉਤਾਰਿਆ ਜਾਂਦਾ ਅੰਗਰੇਜ਼ਾਂ ਵੱਲੋਂ। ਜੇ ਤੁਸੀਂ ਗਾਂਧੀ ਦੀ ਵੀ ਐਂਟਰੀ ਦੇਖੋ, ਕਿਵੇਂ ਐਂਟਰੀ ਵੱਜਦੀ ਹੈ ਕਿ ਫਸਟ ਵਰਲਡ ਵਾਰ ਵੇਲੇ ਜਿਹੜਾ 1914 ਤੋਂ 1918 ਤੱਕ ਚੱਲਦਾ ਹੈ, ਗਾਂਧੀ ਸਾਰਜੈਂਟ ਮੇਜਰ ਦੇ ਤੌਰ ਤੇ ਉਹਨਾਂ ਦੇ ਮੈਡੀਕਲ ਵਿੰਗ ਦਾ ਬਣ ਕੇ ਉਹਨਾਂ ਦੀ ਹਮਾਇਤ ਦੇ ਉੱਤੇ ਉਤਰਦਾ ਜਾਂਦਾ। ਔਰ ਇੱਧਰ ਜਦੋਂ ਕਿ ਪੰਜਾਬ ਦੀ ਧਰਤੀ ਤੇ ਜਾਂ ਉਸ ਖਿੱਤੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਿੱਖ ਜਿਹੜੇ ਅਮਰੀਕਾ, ਕੈਨੇਡਾ, ਫਿਲੀਪੀਨਸ, ਸ਼ੰਘਾਈ 18 ਤੋਂ ਜ਼ਿਆਦਾ ਮੁਲਕਾਂ ਤੋਂ ਜਾ ਕੇ ਗਦਰ ਮਚਾਉਣ ਦੀ ਲਾਈਨ ਦੇ ਥੱਲੇ ਉੱਥੇ ਆਪਣਾ ਸਭ ਕੁਝ ਛੱਡ ਕੇ ਜਾਂਦੇ ਨੇ। ਔਰ ਐਨ ਉਸ ਪੀਰੀਅਡ ਦੇ ਵਿੱਚ ਜਿਹੜਾ ਉਹ ਗਾਂਧੀ ਐਂਟਰੀ ਮਾਰਦਾ ਹੈ। ਔਰ 1919 ਦਾ ਜਦੋਂ ਜਲਿਆਂਵਾਲੇ ਬਾਗ ਦਾ ਵਾਕਿਆ ਹੁੰਦਾ, ਉਦੋਂ ਤੱਕ ਗਾਂਧੀ ਨੂੰ ਉਭਾਰਨ ਦੀ ਲਾਈਨ। ਔਰ ਇਹ ਇੱਕ ਜੇ ਤੁਸੀਂ ਦੇਖੋਗੇ ਕਿ ਵੀ ਕਿਵੇਂ ਹਕੂਮਤਾਂ ਵੇੜੇ ਦੀਆਂ ਕਿਵੇਂ ਉਭਾਰਦੀਆਂ ਨੇ, ਜਿਹੜਾ ਉਹਨਾਂ ਦਾ ਫੇਵਰੇਟ ਹੁੰਦਾ। ਔਰ ਅਸੀਂ ਪੰਜਾਬ 'ਚ 80ਵਿਆਂ 'ਚ ਦੇਖਿਆ ਕਿ ਇੱਕ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਇੱਕ ਸੱਚਾ ਸੁੱਚਾ ਇਨਸਾਨ, ਤੇ ਦੂਸਰੇ ਪਾਸੇ ਹਰਚੰਦ ਸਿੰਘ ਲੌਂਗੋਵਾਲ ਬਾਦਲ ਦਾ ਪ੍ਰੋਟੇਜੇ, ਬਾਦਲ ਅੱਗੋਂ ਉਹਨਾਂ ਦਾ ਪ੍ਰੋਟੇਜੇ। ਪਰ ਕਿਵੇਂ ਹਕੂਮਤ ਨੇ, ਮੀਡੀਆ ਨੇ ਉਹਨਾਂ ਦੋਨਾਂ ਦੀਆਂ ਪਰਸਨੈਲਿਟੀਜ਼ ਨੂੰ ਕਿਵੇਂ ਪ੍ਰੈਜ਼ੈਂਟ ਕੀਤਾ। ਲੌਂਗੋਵਾਲ ਨੂੰ ਬੜਾ ਰੀਜ਼ਨੇਬਲ, ਮੋਡਰੇਟ, ਮਿੱਠ ਬੋਲੜਾ ਔਰ ਇਹ ਉਹ ਪ੍ਰੈਜ਼ੈਂਟ ਕਰਕੇ ਸਿੱਖਾਂ ਦਾ ਲੀਡਰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਸੰਤ ਭਿੰਡਰਾਂਵਾਲਿਆਂ ਨੂੰ ਫੰਡਾਮੈਂਟਲਿਸਟ ਔਰ ਖੂੰਖਾਰ ਔਰ ਬਲੱਡ ਥਰਸਟੀ ਔਰ ਪਤਾ ਨਹੀਂ ਕੀ ਉਹਨਾਂ ਦਾ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ। ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਜਿੱਥੇ ਲੌਂਗੋਵਾਲ, ਬਾਦਲ ਔਰ ਹੁਣ ਤਾਂ ਉਹਨਾਂ ਦੀਆਂ ਚਿੱਠੀਆਂ ਸਾਹਮਣੇ ਨੇ ਕਿ ਕਿਵੇਂ ਲੌਂਗੋਵਾਲ ਦਾ ਜਿਹੜਾ ਸਕੱਤਰ ਸੀ ਗੁਰਚਰਨ ਸਿੰਘ, ਜਾਂ ਟੌੜੇ ਦਾ ਸਕੱਤਰ ਅਬਨਾਸ਼ੀ ਸਿੰਘ ਸ਼੍ਰੋਮਣੀ ਕਮੇਟੀ ਦਾ, ਉਹ ਆਰ ਕੇ ਧਵਨ ਦੇ ਨਾਲ ਕਿਹੜੀ ਕੋਰਸਪੋਂਡੈਂਸ ਕਰ ਰਹੇ ਸੀ। ਲੇਕਿਨ ਪ੍ਰਚਾਰਿਆ ਇਹ ਗਿਆ ਕਿ ਜੀ ਸੰਤ ਭਿੰਡਰਾਂਵਾਲਿਆਂ ਨੂੰ ਤਾਂ ਕਾਂਗਰਸ ਲੈ ਕੇ ਆਈ, ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਨੇ ਗਿਟਮਿਟ ਕੀਤੀ ਕਿ ਜੀ ਅਕਾਲੀਆਂ ਦੀ ਸਰਕਾਰ ਐਮਰਜੈਂਸੀ ਤੋਂ ਬਾਅਦ ਬਣ ਗਈ ਹੈ, ਕਿਵੇਂ ਡੀਰੇਲ ਕੀਤਾ ਜਾਏ। ਉਹਨਾਂ ਨੇ ਕਿਹਾ ਜੀ ਲੱਭੋ ਕੋਈ ਸੰਤ ਜਿਹੜਾ ਸਿੱਖਾਂ ਦੇ ਵਿੱਚ ਦੀ ਥਾਂ ਹੋਏ। ਸੋ ਇਹ ਐਗਜ਼ੈਕਟਲੀ ਜਦੋਂ ਮੈਂ ਇਸ ਪੀਰੀਅਡ ਨੂੰ 80ਵਿਆਂ ਦੇ ਦੇਖਿਆ ਤੇ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਕਿਵੇਂ ਗਾਂਧੀ ਨੂੰ ਥਰਸਟ ਕੀਤਾ ਗਿਆ ਉੱਥੇ, ਕਿਉਂਕਿ ਗਦਰੀ ਮੂਵਮੈਂਟ ਸਿੱਖਾਂ ਵੱਲੋਂ ਹੀ ਜਾ ਰਿਹਾ, ਲੀਡ ਕੀਤੀ ਜਾ ਰਹੀ ਸੀ। ਜਾਂ ਉਸ ਤੋਂ ਬਾਅਦ ਦੇ ਪੀਰੀਅਡ 'ਚ ਵੀ ਅਸੀਂ ਦੇਖਦੇ ਹਾਂ, ਫਿਰ ਜਦੋਂ ਸੁਭਾਸ਼ ਚੰਦਰ ਬੋਸ ਵਰਸਸ ਗਾਂਧੀ ਹੁੰਦਾ ਤੇ ਕਿਵੇਂ ਗਾਂਧੀ ਕੀ ਵਰਤਾਰਾ ਕਰਦਾ, ਕਿਵੇਂ ਬੋਸ ਨੂੰ ਭੱਜਣ ਤੇ ਜਾਂ ਉੱਥੋਂ ਛੱਡਣ ਤੇ ਮਜਬੂਰ ਕੀਤਾ ਜਾਂਦਾ। ਔਰ ਗਾਂਧੀ ਜਿਹੜਾ ਹੈ ਉਸ ਨਾਲ ਅੰਗਰੇਜ਼ ਕੰਫਰਟੇਬਲ ਨੇ, ਅੰਗਰੇਜ਼ ਵੀ ਬਣੀ ਹੈ, ਉਹ ਵੀ ਬਣੀ ਹੈ। ਔਰ ਗਾਂਧੀ ਨਹਿਰੂ ਦੇ ਨਾਲ ਉਹ ਸਾਰੀ ਡੀਲ 47 ਦੀ ਸੌਖੇ ਢੰਗ ਦੇ ਨਾਲ ਬਣਦੀ ਹੈ। ਔਰ ਇਸ ਸਾਰੇ ਨੂੰ ਇਸ ਲਈ ਵੀ ਮੈਂ, ਕਿਉਂਕਿ ਅੱਜ ਜਦੋਂ ਤੁਸੀਂ ਸਿੱਖ ਹਿਸਟਰੀ 'ਚ 7 ਸਤੰਬਰ ਦੇ ਹਵਾਲੇ ਨਾਲ ਕੀ ਅਹਿਮੀਅਤ ਵਾਲੀ ਗੱਲ ਹੈ, ਤਾਂ ਫਿਰ 7 ਸਤੰਬਰ 1936 ਨੂੰ ਮਿਸਟਰ MK ਗਾਂਧੀ ਵੱਲੋਂ ਲਿਖਿਆ ਲੈਟਰ ਬਿਰਲੇ ਨੂੰ, ਕਿਉਂਕਿ ਇਹੀ ਬਿਰਲਾ ਸੇਠ ਜਿਹਦੇ ਦਿੱਲੀ ਦੇ ਵਿੱਚ ਜਿਹਦੇ ਨਿਵਾਸ ਜਿਹਨੂੰ ਬਿਰਲਾ ਮੰਦਿਰ ਕਿਹਾ ਜਾਂਦਾ ਹੈ, ਉਸ ਦੇ ਵਿੱਚ ਗਾਂਧੀ ਦਾ ਕਤਲ ਹੋਇਆ। ਕਿਉਂਕਿ ਸਾਰੇ ਹੀ ਜਿਹੜੇ ਬਿਰਲੇ ਔਰ ਇਹ ਸਾਰੇ ਨੇ ਇਹੀ ਪੈਟ ਨੇ, ਜਿਵੇਂ ਅੱਜ ਅੰਬਾਨੀ, ਅਡਾਨੀ, ਪਤੰਜਲੀ ਇਹ ਸਰਕਾਰ ਬਣਾਉਂਦੇ ਨੇ, ਸਰਕਾਰ ਇਹਨਾਂ ਨੂੰ ਬਣਾਉਂਦੀ ਹੈ, ਮੁਲਕ ਵੇਚ ਦਿੱਤਾ ਹੋਇਆ ਉਹਦੇ ਹਵਾਲੇ ਕਰਕੇ।
ਇਵੇਂ ਹੀ ਉਸ ਪੀਰੀਅਡ ਦੇ ਵਿੱਚ ਵੀ ਜੇ ਤੁਸੀਂ ਥੋੜ੍ਹਾ ਜਿਹਾ ਇੱਕ ਸਟੈਪ ਬੈਕ ਜਾ ਕੇ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਵੀ ਇਹਨਾਂ ਦੇ ਫਾਈਨੈਂਸ਼ੀਅਲ ਉਸ ਕਿਸਮ ਦੇ ਲੋਕ ਸੀ। ਹੁਣ ਇਹ ਗਾਂਧੀ ਦਾ ਬਿਰਲੇ ਨੂੰ ਲਿਖਿਆ ਪੱਤਰ, ਔਰ ਇਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਗਾਂਧੀ ਨੇ ਈਵਨ ਹਰੀਜਨ ਅਖਬਾਰ ਦੇ ਵਿੱਚ ਇੱਕ ਦਿਨ ਪਹਿਲਾਂ ਨਹੀਂ 22 ਅਗਸਤ 1936 ਨੂੰ ਇਹ ਜਿਹੜਾ ਗਾਂਧੀ ਹਰੀਜਨ ਅਖਬਾਰ 'ਚ ਕੀ ਲਿਖਦਾ, ਇਹ ਕੰਟੈਕਸਟ ਕੀ ਚੱਲ ਰਿਹਾ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਡਾਕੂਮੈਂਟਰੀ ਐਵੀਡੈਂਸ ਦੱਸਦਾ ਹੈ ਗਾਂਧੀ ਦੀ ਹੇਟਰੇਡ, ਹਾਲਾਂ ਅਸੀਂ 1992 ਜਦੋਂ ਖਾਲਿਸਤਾਨ ਫਿਰ ਸੈਂਟਰ ਸ਼ੁਰੂ ਕੀਤਾ, ਇੱਕ ਪੂਰਾ ਕਿਤਾਬਚਾ ਅਸੀਂ ਛਾਪਿਆ ਸੀ। ਹੁਣ ਉਹ ਇੰਨਾ ਕੁ ਬੈਕ ਜਿਹੜਾ ਉਹ ਇਕੱਠਾ ਹੋਇਆ ਸਟੱਫ ਉਹਦੇ 'ਚੋਂ ਮੈਂ ਲੱਭ ਨਹੀਂ ਸਕਦਾ ਕਿ ਸਿਕਸ ਇਨ ਦਾ ਆਈਜ਼ ਆਫ ਗਾਂਧੀ, ਔਰ ਉਸ ਦੇ ਵਿੱਚ ਆਲਮੋਸਟ 32 ਪੇਜਿਸ ਦਾ ਉਹ ਸੀ ਜਿਹਦੇ 'ਚ ਕਿ ਗਾਂਧੀ ਨੇ ਗੁਰਮੁਖੀ ਸਕ੍ਰਿਪਟ ਬਾਰੇ ਕੀ ਕਿਹਾ, ਸਿੱਖ ਬੀਬੀਆਂ ਦੇ ਕਿਰਪਾਨਤਾਰੀ ਹੋਣ 'ਤੇ ਕੀ ਕਿਹਾ, ਉਹ ਸਾਰਾ ਪਾਰਟ ਸੀ। ਪਰ ਕਿਉਂਕਿ ਅੱਜ ਜਦੋਂ ਮੈਂ ਦੇਖਿਆ ਕਿ ਅੱਜ ਉਹ ਲੈਟਰ ਦਾ ਜ਼ਿਕਰ ਹੈ ਅੱਜ ਦੇ 7 ਸਤੰਬਰ 1936 ਦੇ ਹਵਾਲੇ ਨਾਲ, ਤਾਂ ਮੈਨੂੰ ਲੱਗਾ ਵੀ ਚਲੋ ਇਸ ਬਹਾਨੇ ਜ਼ਰਾ ਗਾਂਧੀ ਨੂੰ ਯਾਦ ਕਰ ਲਈਏ। ਔਰ ਉਹ ਇਹ ਕੰਟੈਕਸਟ ਇਹ ਹੈ ਕਿ ਡਾਕਟਰ BR ਅੰਬੇਦਕਰ ਇੱਕ ਉਭਰਦੇ ਨੇ ਦਲਿਤਾਂ ਦੀ ਆਵਾਜ਼ ਬਣ ਕੇ, ਔਰ ਅੰਗਰੇਜ਼ ਵੀ ਸਿੰਪੈਥੈਟਿਕ ਨੇ ਕਿਉਂਕਿ ਅੰਗਰੇਜ਼ਾਂ ਨੇ ਦੇਖਿਆ ਹੋਇਆ ਸੀ ਕਿ ਜਦੋਂ ਉਹਨਾਂ ਨੇ ਵਿਮਨ ਐਜੂਕੇਸ਼ਨ ਸ਼ੁਰੂ ਕੀਤੀ, ਦਲਿਤਾਂ ਦੀ ਐਜੂਕੇਸ਼ਨ ਕੀਤੀ, ਤੇ ਕਿਵੇਂ ਵੱਡੇ ਵੱਡੇ ਈਵਨ ਜਿਹੜੇ ਆਪਣੇ ਆਪ ਨੂੰ ਬੜੇ ਨੈਸ਼ਨਲਿਸਟ ਜਿਹੜੇ ਨੇ ਉਹ ਨੇਤਾ ਦੇ ਤੌਰ ਤੇ ਉਹਨਾਂ 'ਚ ਬਾਲ ਗੰਗਾਧਰ ਤਿਲਕ ਜਾਂ ਗੋਪਾਲ ਕ੍ਰਿਸ਼ਨ ਗੋਖਲੇ ਜਾਂ ਦੂਜੇ ਤੀਜੇ ਵਿਦਨ ਇੰਡੀਅਨ ਹਿੰਦੂ ਸੁਸਾਇਟੀ ਦੇ ਉਹ ਜ਼ਾਤ ਪਾਤ 'ਚ ਵੀ ਯਕੀਨ ਰੱਖਦੇ ਸੀ। ਉਹ ਬਿਲਕੁਲ ਨਹੀਂ ਸੀ ਚਾਹੁੰਦੇ ਵੀ ਅੰਗਰੇਜ਼ ਕੋਈ ਐਸਾ ਕੰਮ ਕਰਨ ਜਿਹਦੇ 'ਚ ਕਿ ਵਰਣ ਆਸ਼ਰਮ ਨੂੰ ਨੁਕਸਾਨ ਪਹੁੰਚੇ। ਔਰਤ ਦਾ ਸਟੇਟਸ ਜੋ ਮੰਨੂ ਨੇ ਰੱਖਿਆ ਹੋਇਆ ਉਹਦੇ ਨਾਲ ਵੀ ਉਹ ਕੋਈ ਨਹੀਂ ਸੀ ਕਰਨਾ ਚਾਹੁੰਦੇ। ਇਹੀ ਕਾਰਨ ਹੈ ਕਿ ਜਦੋਂ ਅੰਗਰੇਜ਼ਾਂ ਨੇ ਈਵਨ ਸਤੀ ਦੀ ਰਸਮ ਕਾਨੂੰਨਨ ਬੰਦ ਕੀਤੀ, ਬਹੁਤ ਵੱਡਾ ਵਿਰੋਧ ਇਹਨਾਂ ਵੱਲੋਂ ਕੀਤਾ ਗਿਆ ਕਿ ਜੇ ਸਾਡੇ ਧਰਮ ਦਾ ਹਿੱਸਾ ਹੈ ਵੀ ਜਨਾਨੀ ਨੂੰ ਅਸੀਂ ਸਾੜ ਦੇਣਾ ਬੰਦੇ ਦੇ ਉੱਪਰ। ਇਸੇ ਤਰ੍ਹਾਂ ਜਦੋਂ ਉਹਨਾਂ ਨੇ ਮਿਨੀਮਮ ਏਜ ਲੜਕੀ ਦੇ ਵਿਆਹ ਦੀ ਜਿਹੜੀ ਹੈ ਉਹ 13 ਸਾਲ ਸੈੱਟ ਕੀਤੀ ਅੰਗਰੇਜ਼ਾਂ ਨੇ, 13 ਜਾਂ 14, ਬਹੁਤ ਵਿਰੋਧ ਹੋਇਆ ਕਿ ਜੀ ਇਹ ਤਾਂ ਮਨੂ ਸਮ੍ਰਿਤੀ ਦੀ ਖਿਲਾਫਤ ਹੈ, ਕਿਉਂਕਿ ਮਨੂ ਨੇ ਆਪਣੇ ਕਿਹਾ ਹੋਇਆ ਕਿ ਜਿਸ ਲੜਕੀ ਦਾ ਮਾਸਿਕ ਧਰਮ ਜਾਂ ਮੈਂਸਟਰੂਏਸ਼ਨ ਪਹਿਲੀ ਮੈਂਸਟਰੂਏਸ਼ਨ ਆਪਣੇ ਮਾਪਿਓ ਦੇ ਘਰ 'ਚ ਹੋਏ, ਉਹਦੀਆਂ 20 ਕੁਲਾਂ ਜਿਹੜੀਆਂ ਨੇ ਉਹ ਤਬਾਹ ਹੋ ਜਾਣਗੀਆਂ। ਮਤਲਬ ਇਹ ਹੈ ਵੀ ਅੱਜ ਅਸੀਂ ਚਾਈਲਡ ਮੈਰਿਜਸ ਦੀ ਗੱਲ ਕਰਦੇ ਹਾਂ ਤਾਂ ਮਨੂ ਨੇ, ਔਰ ਬਹੁਤ ਵਾਰੀ ਤੁਸੀਂ ਹਿੰਦੂਤਵੀਆਂ ਦੀ ਦਲੀਲ ਦੇਖੋਗੇ ਕਿ ਜੀ ਇਹ ਵਿਆਹ ਇਸ ਲਈ ਸ਼ੁਰੂ ਕਰ ਦਿੱਤੇ ਸੀ ਬਚਪਨ 'ਚ ਕਿਉਂਕਿ ਜਿਹੜੇ ਹਮਲਾਵਰ ਆਉਂਦੇ ਸੀ, ਮੁਸਲਮਾਨ ਆਉਂਦੇ ਸੀ, ਉਹ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਔਰ ਬਾਅਦ ਦੇ ਵਿੱਚ ਉਹਨਾਂ ਦੇ ਸਹੁਰੇ ਨਹੀਂ ਸੀ ਵਸਾਉਂਦੇ, ਇਸ ਲਈ ਉਹਨਾਂ ਨੇ ਕਿਹਾ ਛੋਟੇ ਕਰ। ਉਹ ਜਦੋਂ ਮਨੂ ਨੇ ਮਨੂ ਸਮ੍ਰਿਤੀ ਦਿੱਤੀ ਉਦੋਂ ਤਾਂ ਕਿਤੇ ਕੋਈ ਹਮਲਾਵਰ ਨੇੜੇ ਤੇੜੇ ਵੀ ਨਹੀਂ ਸੀ, ਉਦੋਂ ਤਾਂ ਜਿਹੜਾ ਅਜੇ ਆਏ ਵੀ ਨਹੀਂ ਸੀ ਜਿਹੜੇ ਨੇ ਮਿਡਲ ਈਸਟ ਦੇ ਹਮਲਾਵਰ। ਸੋ ਮਨੂ ਨੇ ਔਰ ਇਹਦਾ ਇਹਨਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ। ਤੁਸੀਂ ਉਸ ਪੀਰੀਅਡ ਦੇ ਸਾਰੇ ਡਾਕੂਮੈਂਟ ਕੱਢ ਲਓ ਕਿ ਜੀ ਇਹ ਤਾਂ, ਔਰ ਇਸੇ ਲਈ ਲਫ਼ਜ਼ ਕੰਨਿਆਦਾਨ ਕਿਹਾ ਜਾਂਦਾ ਹੈ। ਹੁਣ ਕੰਨਿਆ, ਜੇ ਤੁਸੀਂ ਔਰਤ ਦੀ ਉਮਰ ਦੇ ਲਿਹਾਜ਼ ਨਾਲ ਸੰਸਕ੍ਰਿਤ ਦੇ ਲਫ਼ਜ਼ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਭਾਈ ਕੰਨਿਆ ਕੀ ਹੈ, ਕੰਨਿਆਦਾਨ ਕਹਿੰਦੇ ਨੇ ਵਿਆਹ ਨੂੰ। ਫਿਰ ਜਿਹੜੀ ਹੈ ਉਹ ਯੁਵਤੀ ਬਣਦੀ ਹੈ, ਫਿਰ ਉਹ ਜਿਹੜੀ ਹੈ ਇਸਤਰੀ ਬਣਦੀ ਹੈ, ਫਿਰ ਮਹਿਲਾ, ਫਿਰ ਪਤਾ ਨਹੀਂ ਅਧੇੜ, ਫਿਰ ਵਿਰਧਾ, ਇਹ ਸਾਰੇ ਉਹਨਾਂ ਦੇ ਲਫ਼ਜ਼ ਨੇ। ਸੋ ਜਿਹੜਾ ਉਹਨਾਂ ਦੇ ਮੁਤਾਬਕ ਤਾਂ ਵਿਆਹ ਕੰਨਿਆ ਦਾ ਹੀ ਹੋਣਾ। ਕੰਨਿਆਦਾਨ ਲਫ਼ਜ਼ ਹੀ ਇੱਥੋਂ ਆਇਆ, ਜਿਵੇਂ ਉਹ ਗਾਂ ਜਾਂ ਮੱਝ ਤੁਸੀਂ ਖਰੀਦਦੇ ਹੋ ਉਹਦਾ ਰਸਾ ਫੜਾ ਦਿੰਦੇ ਹੋ, ਇਵੇਂ ਜਿਹੜਾ ਉਹਦੇ ਹਵਾਲੇ ਕਰ ਦਿਓ। ਹੁਣ ਇਸ ਸਭ ਦੇ ਚਲਦਿਆਂ ਗਾਂਧੀ ਨੇ ਵੀ ਇਹਨਾਂ ਸਾਰੀਆਂ ਹੀ ਜਿਹੜੀਆਂ ਹਿੰਦੂ ਵੈਲਿਊ ਸੀ, ਸਭ ਤੋਂ ਵੱਡਾ ਕਾਸਟ ਸਿਸਟਮ, ਉਸ ਨੂੰ ਤੁਸੀਂ ਗਾਂਧੀ ਦੇ ਜਿੰਨੀਆਂ ਲਿਖਤਾਂ ਨੇ ਉਹਨਾਂ ਨੂੰ ਇੰਡੀਆ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਦੇ ਥੱਲੇ ਪਬਲਿਸ਼ ਕੀਤਾ। ਉਹਦੇ 'ਚੋਂ ਤੁਸੀਂ ਇੱਕ ਵੀ ਲਾਈਨ ਐਸੀ ਨਹੀਂ ਕੱਢ ਸਕਦੇ ਜਿਹਦੇ ਗਾਂਧੀ ਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ ਹੋਵੇ। ਉਹ ਤਾਂ ਬਿਲਕੁਲ, ਉਹ ਤਾਂ ਕਹਿੰਦਾ ਸੀ ਇਹ ਸਾਡੇ ਸਮਾਜ ਦੀ ਪਿਓਰਿਟੀ ਇਹਦੇ ਨਾਲ ਬਚੀ ਹੋਈ ਹੈ, ਸਾਡਾ ਇਹ ਢਾਂਚਾ ਹੀ ਸਮਾਜ ਹੀ ਤਾਂ ਬਚਿਆ ਰਿਹਾ ਕਿ ਕਾਸਟ ਸਿਸਟਮ ਹੈ। ਹਾਂ, ਉਹਦਾ ਇਹ ਸੀ ਜੀ ਹਰੀਜਨਾਂ ਦੇ ਨਾਲ ਜਰਾ ਚੰਗਾ, ਹਰੀਜਨ ਲਫ਼ਜ਼ ਕਿੱਥੋਂ ਆਇਆ ਇਹ ਵੀ ਇੱਕ ਵੱਖਰੀ ਕਹਾਣੀ ਹੈ। ਪਰ ਜਦੋਂ ਡਾਕਟਰ BR ਅੰਬੇਦਕਰ ਖਲੋਤੇ, ਅੰਗਰੇਜ਼ਾਂ ਦੀ ਸਿੰਪੈਥੀ ਸੀ, ਔਰ ਇਹ ਜਦੋਂ ਅਸੀਂ 1936-37 ਦੀਆਂ ਚੋਣਾਂ ਦੇਖਦੇ ਹਾਂ ਪਹਿਲੀਆਂ ਹੋਈਆਂ, ਉਹਨਾਂ ਦੇ ਵਿੱਚ ਮੁਸਲਮਾਨਾਂ ਨੂੰ ਅੱਡ ਕੈਟਾਗਰੀ 'ਚ ਰੱਖ ਲਿਆ ਗਿਆ ਸੀ ਕਿ ਉਹ ਅੱਡ ਆਪਣੇ ਨੁਮਾਇੰਦੇ ਜਿਹਨੂੰ ਅਸੀਂ ਸੈਪਰੇਟ ਇਲੈਕਟੋਰੇਟ ਕਹਿੰਦੇ ਹਾਂ। ਸਿੱਖਾਂ ਨੂੰ ਵੀ ਇੱਕ ਅੱਡ ਕੌਮ ਵਜੋਂ ਮਾਨਤਾ ਦਿੰਦੇ ਆ,
ਸੈਪਰੇਟ ਇਲੈਕਟੋਰੇਟ ਸਿੱਖਾਂ ਨੂੰ ਅੰਗਰੇਜ਼ਾਂ ਨੇ ਦੇ ਦਿੱਤਾ ਸੀ 1936-37 ਦੀਆਂ ਚੋਣਾਂ 'ਚ ਅਸੀਂ ਅੱਡ ਵੋਟਾਂ ਪਾਈਆਂ ਨੇ। ਸੋ ਅੰਗਰੇਜ਼ ਇਹੀ ਦਲਿਤਾਂ ਨੂੰ ਵੀ ਦੇ ਰਹੇ ਸੀ ਕਿ ਭਾਈ ਉਹ ਹਿੰਦੂਆਂ ਤੋਂ ਅੱਡ ਨੇ। ਔਰ ਇਹ ਉਹ ਪੀਰੀਅਡ ਸੀ ਕਿ ਗਾਂਧੀ ਉਹਨੂੰ ਲੱਗਾ ਕਿ ਵੀ ਇਹ ਤਾਂ ਸਾਡੇ ਗਲਬੇ 'ਚੋਂ ਨਿਕਲ ਗਏ। ਔਰ ਗਾਂਧੀ ਨੇ ਜਿਸ ਕਿਸਮ ਦੀ ਫਿਰ ਡਰਾਮੇਬਾਜ਼ੀ ਕੀਤੀ, ਵਰਤ ਰੱਖਿਆ, ਦੂਜਾ ਹੋਇਆ ਦਲਿਤਾਂ ਦੀਆਂ ਬਸਤੀਆਂ ਤੇ ਹਮਲੇ ਹੋਏ। ਡਾਕਟਰ BR ਅੰਬੇਦਕਰ ਜਿਹੜਾ ਉਹ ਮਜਬੂਰ ਹੋਇਆ ਪੂਨਾ ਪੈਕਟ ਕਰਨ ਦੇ ਥੱਲੇ, ਜਿਹੜਾ 1932-33 ਦੇ ਵਿੱਚ ਹੁੰਦਾ। ਔਰ ਪੂਨਾ ਪੈਕਟ ਦੇ ਥੱਲੇ ਅੰਬੇਦਕਰ ਨੇ ਸੈਪਰੇਟ ਇਲੈਕਟੋਰੇਟ ਦੀ ਮੰਗ ਛੱਡ ਦਿੱਤੀ। ਔਰ ਉਹਨਾਂ ਨੇ, ਗਾਂਧੀ ਨੇ ਕਿਹਾ ਜੀ ਕਿ ਜਿਹੜੀ ਸਾਡੀ ਹੈ, ਜਿਹੜੀਆਂ ਜਨਰਲ ਸੀਟਾਂ ਸਾਡੀਆਂ ਨੇ ਉਹਨਾਂ ਦੇ ਵਿੱਚ ਅਸੀਂ ਇੰਨੇ % ਰਿਜ਼ਰਵੇਸ਼ਨ ਦੇਵਾਂਗੇ, ਰਹਿਣਗੇ ਉਹ ਹਿੰਦੂ ਹੀ। ਕਿਉਂਕਿ ਗਾਂਧੀ ਨੂੰ ਪਤਾ ਸੀ ਕਿ ਬ੍ਰਾਹਮਣਵਾਦ ਦਾ ਜੂੜਾ ਖਤਮ ਹੋ ਜਾਂਦਾ ਹੈ ਜੇ ਦਲਿਤ ਪਾਸੇ ਹੋ ਜਾਂਦੇ ਨੇ। ਹੁਣ ਇਹ ਉਹੀ ਪੀਰੀਅਡ ਸੀ 1930ਵਿਆਂ ਦਾ ਜਦੋਂ ਇੱਕ ਪਾਸੇ ਪੂਨਾ ਪੈਕਟ ਦਾ ਦਬਾਅ ਥੱਲੇ ਅੰਬੇਦਕਰ ਮਜਬੂਰ, ਜਿਵੇਂ ਅਸੀਂ ਸਿੱਖ ਲੀਡਰਸ਼ਿਪ ਦਾ ਹਾਲ ਦੇਖਦੇ ਹਾਂ ਕਿ 47 'ਚ ਕਿੰਨਾ ਵੱਡਾ ਗੁਨਾਹ ਕੀਤਾ। ਹਾਲਾਂ ਕਿਉਂਕਿ ਦਲਿਤ ਭਾਈਚਾਰਾ ਜਾਂ ਡਾਕਟਰ ਅੰਬੇਦਕਰ ਨੂੰ ਇੱਕ ਇੰਨੀ ਉਹ ਆਈਕੋਨਿਕ ਫਿਗਰ ਨੇ ਕਿ ਉਹ ਇਹ ਗੱਲ ਕਹਿਣਾ ਹੀ ਨਹੀਂ ਚਾਹੁੰਦੇ ਕਿ ਪੂਨਾ ਪੈਕਟ ਇੱਕ ਸਰੈਂਡਰ ਵਾਂਗ ਸੀ ਜਿਹਨੇ ਦਲਿਤਾਂ ਦੀ ਇੱਕ ਜਿਹੜੀ ਕਿਸਮਤ ਦਾ ਤਾਜ਼ਾ ਚੈਪਟਰ ਖੁੱਲ੍ਹਣ ਵਾਲਾ ਸੀ ਉਹ ਉਹਨਾਂ ਨੇ ਬੰਦ ਕਰ ਦਿੱਤਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਪੀਰੀਅਡ 'ਚ ਹੀ ਡਾਕਟਰ ਅੰਬੇਦਕਰ ਇਹ ਸੋਚ ਰਹੇ ਸੀ ਕਿ ਉਹ ਸਿੱਖ ਧਰਮ ਦੇ ਉਹ ਧਰਮ ਪਰਿਵਰਤਨ ਚਾਹੁੰਦੇ ਸੀ ਕਿ ਵੀ ਮੈਂ ਹਿੰਦੂ ਦੇ ਤੌਰ ਤੇ ਜੰਮਿਆ, ਮੈਂ ਮਰਨਾ ਨਹੀਂ ਚਾਹੁੰਦਾ। ਔਰ ਉਹ ਸਿੱਖ ਧਰਮ ਵੱਲ ਆਉਣ ਦੇ ਲਈ ਉਹਨਾਂ ਦੀ ਰੁਚੀ ਬਣ ਰਹੀ ਸੀ। ਉਹਨਾਂ ਨੇ ਆਪਣੇ ਭਤੀਜੇ ਭੀਮ ਸਿੰਘ ਨੂੰ ਵੀ ਭੇਜਿਆ ਅੰਮ੍ਰਿਤਸਰ, ਉਸ ਨੇ ਆ ਕੇ ਅੰਮ੍ਰਿਤ ਛਕਿਆ। ਔਰ ਬਹੁਤ ਘੱਟ ਨੂੰ ਸ਼ਾਇਦ ਪਤਾ ਹੋਏਗਾ ਕਿ ਖਾਲਸਾ ਕਾਲਜ ਬੰਬਈ ਵੀ ਉਹਨਾਂ ਹੀ 1930ਵਿਆਂ ਦੇ ਵਿੱਚ ਹੋਂਦ 'ਚ ਆਇਆ, ਕਿਉਂਕਿ ਥਾਂ ਉਹਦੇ ਲਈ ਡਾਕਟਰ ਅੰਬੇਦਕਰ ਨੇ ਦਿੱਤੀ। ਔਰ ਲੇਕਿਨ ਇਹ ਸੀ ਕਿ ਭਾਈ ਸਿੱਖਾਂ ਦਾ ਆਧਾਰ ਬਣਾ ਕੇ ਡਾਕਟਰ ਅੰਬੇਦਕਰ ਆਪਣਾ ਮਨ ਬਣਾ ਰਹੇ ਸੀ ਸਿੱਖੀ ਵੱਲ ਆਉਣ ਦਾ। ਉਹਦੇ ਡਿਫਰੈਂਟ ਰੀਜ਼ਨ ਨੇ, ਉਹ ਟੌਪਿਕ ਨਹੀਂ ਅੱਜ ਦਾ ਕਰ। ਪਰ ਗਾਂਧੀ ਨੂੰ ਕਿੰਨੀ ਤਕਲੀਫ ਹੋਈ। ਹੁਣ ਅੰਬੇਦਕਰ ਇੱਕ ਪਾਸੇ ਜਿਹੜੇ ਹਿੰਦੂ ਲੀਡਰ ਸੀ ਉਸ ਪੀਰੀਅਡ ਦੇ, ਹਿੰਦੂ ਮਹਾਸਭਾ ਦੇ, ਸਾਵਰਕਰ ਹੋਇਆ, ਮਦਨ ਮੋਹਨ ਮਾਲਵੀਆ ਹੋਇਆ ਜਾਂ ਜੁਗਲ ਕਿਸ਼ੋਰ ਬਿਰਲਾ, ਉਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਸੀ ਕਿ ਵੀ ਅੰਬੇਦਕਰ ਮੁਸਲਮਾਨ ਜਾਂ ਈਸਾਈ ਨਾ ਬਣੇ, ਕਿਉਂਕਿ ਉਹਦੇ ਨਾਲ ਤੋਂ ਬਿਲਕੁਲ ਨਿਕਲ ਜਾਏਗਾ, ਉਹ ਭਾਵੇਂ ਸਿੱਖ ਬਣ ਜਾਏ। ਉਹਨਾਂ ਨੂੰ ਇਹ ਸੀ ਕਿ ਵੀ ਫਿਰ ਵੀ ਉਹ ਜਿਹੜਾ ਸਾਡੇ ਕਰੀਬ ਰਹੇਗਾ। ਲੇਕਿਨ ਗਾਂਧੀ ਇਸ ਗੱਲ ਦਾ ਵੀ ਵਿਰੋਧ ਕਰ ਰਿਹਾ ਸੀ। ਉਹ ਇਹ ਬਾਰ-ਬਾਰ ਕਹਿ ਰਿਹਾ ਸੀ ਕਿ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ, ਪਰ ਕਿਉਂਕਿ ਸਿੱਖ ਆਪਣੇ ਆਪ ਨੂੰ ਅੱਡ ਧਰਮ ਕਹਿੰਦੇ ਨੇ ਔਰ ਆਪਣਾ ਅਲੱਗ ਉਹਨਾਂ ਦਾ ਇਲੈਕਟੋਰੇਟ ਹੈ, ਤੇ ਜੇ ਅੰਬੇਦਕਰ ਸਿੱਖ ਬਣੇਗਾ ਤੇ ਜ਼ਾਹਰ ਹੈ ਵੀ ਉਹ ਸੈਪਰੇਟ ਇਲੈਕਟੋਰੇਟ ਜਾਏਗਾ, ਉਹ ਹਿੰਦੂ ਤਾਂ ਨਹੀਂ ਰਹੇਗਾ। ਹੁਣ ਇਹਦਾ ਗਾਂਧੀ ਕਿਵੇਂ ਵਿਰੋਧ ਕਰਦਾ ਹੈ? ਉਹਦੀ ਲਿਖਤ ਜਿਹੜੀ ਹਰੀਜਨ ਅਖਬਾਰ ਦੇ ਵਿੱਚ 7 ਸਤੰਬਰ ਨੂੰ ਜਿਹੜੀ ਹੈ 7 ਸਤੰਬਰ ਤੋਂ ਪਹਿਲਾਂ ਇਹ ਛਪਦੀ ਹੈ, ਉਸ ਦੇ ਵਿੱਚ ਇਹ ਕਹਿੰਦਾ ਉਹਦੀ 22 ਅਗਸਤ 1936 ਨੂੰ ਹਰੀਜਨ ਅਖਬਾਰ 'ਚ ਕਹਿੰਦਾ ਹੈ ਕਿ ਵੀ ਉਹ ਇਹਨਾਂ ਸ਼੍ਰੇਣੀਆਂ ਦਾ, ਹਰੀਜਨਾਂ ਦਾ ਹਿੰਦੂ ਧਰਮ ਵਿੱਚੋਂ ਬਾਹਰ ਜਾਣਾ ਸੋਚ ਹੀ ਨਹੀਂ ਸਕਦਾ। ਉਹ ਕਹਿੰਦਾ ਮੈਂ ਟੋਲਰੇਟ ਹੀ ਨਹੀਂ ਕਰਾਂਗਾ, ਆਈ ਕਾਂਟ ਥਿੰਕ ਆਫ ਕਿ ਜਿਹੜੇ ਹਰੀਜਨ ਨੇ, ਦਲਿਤ ਨੇ, ਉਹ ਹਿੰਦੂ ਧਰਮ 'ਚੋਂ ਬਾਹਰ ਜਾਣ। ਪਰ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਭਾਈ ਇਹ ਜਿਹੜੇ ਨੇ ਉਹ ਤਾਂ ਅੰਬੇਦਕਰ ਸਿੱਖ ਬਣਨ ਬਾਰੇ ਸੋਚ ਰਿਹਾ, ਫਿਰ ਗਾਂਧੀ ਨੇ ਇਹ 7 ਸਤੰਬਰ 1936 ਨੂੰ ਜੁਗਲ ਕਿਸ਼ੋਰ ਬਿਰਲਾ ਨੂੰ ਚਿੱਠੀ ਲਿਖੀ ਔਰ ਉਹਦੇ ਜਿਹੜੇ ਐਗਜ਼ੈਕਟ ਉਹਦੇ ਸ਼ਬਦ ਸੀ ਗਾਂਧੀ ਦੇ, ਟੁਡੇ ਆਈ'll only say that to me Sikhism is a part of Hinduism। ਪਹਿਲਾਂ ਤਾਂ ਗਾਂਧੀ ਦੀ ਇਹ ਸੋਚ ਦੇਖੋ ਕਿ ਉਹੀ ਜਿਹੜਾ ਅੱਜ ਡੈਥ ਕਿਸ ਨਾਲ ਕਨਸਟੀਟਿਊਸ਼ਨ 'ਚ ਮਾਰਿਆ ਜਾਂ ਹਿੰਦੂ ਤੋਂ ਵੀ, ਉਹਨੇ ਕਿਹਾ ਜੀ ਮੇਰੇ ਲਈ ਤਾਂ ਹਿੰਦੂਇਜ਼ਮ ਦਾ ਹਿੱਸਾ। ਬਟ ਦ ਸਿਚੁਏਸ਼ਨ ਇਜ਼ ਡਿਫਰੈਂਟ ਫਰੋਮ ਦ ਲੀਗਲ ਪੁਆਇੰਟ ਆਫ ਵਿਊ, ਕਿ ਉਹਨਾਂ ਨੇ ਕਿਹਾ ਜੀ ਹੈ ਤਾਂ ਇਹ ਸਿੱਖ ਹਿੰਦੂ ਹੀ ਨੇ, ਲੇਕਿਨ ਕਾਨੂੰਨੀ ਤੌਰ ਤੇ ਇਹ ਸਿਸਟਮ ਵੱਖਰਾ ਹੈ। ਡਾਕਟਰ ਅੰਬੇਦਕਰ ਵਾਂਟਸ ਏ ਚੇਂਜ ਆਫ ਰਿਲੀਜਨ, ਕਿ ਡਾਕਟਰ ਅੰਬੇਦਕਰ ਆਪਣਾ ਧਰਮ ਮਜ਼ਹਬ ਬਦਲਣਾ ਚਾਹੁੰਦਾ ਹੈ। ਇਫ ਬਿਕਮਿੰਗ ਏ ਸਿੱਖ amounts to conversion, then this kind of conversion on part of Harijans is dangerous। ਉਹਨੇ ਕਿਹਾ ਵੀ ਜੇ ਹਰੀਜਨ ਸਿੱਖ ਬਣਦੇ ਨੇ ਔਰ ਇਹ ਕਨਵਰਸ਼ਨ ਇਹਨੂੰ ਕਿਹਾ ਜਾਂਦਾ ਹੈ ਕਿ ਵੱਖਰਾ ਧਰਮ ਹੈ, ਜੇ ਤਾਂ ਸਿੱਖ ਹਿੰਦੂ ਮੰਨਦੇ ਨੇ ਆਪਣੇ ਆਪ ਨੂੰ ਤੇ ਉਹ ਹਿੰਦੂ ਹੀ ਰਹੇਗਾ ਅੰਬੇਦਕਰ ਜੇ ਸਿੱਖ ਵੀ ਬਣ ਗਿਆ। ਪਰ ਜੇ ਸਿੱਖ ਆਪਣੇ ਆਪ ਨੂੰ ਅੱਡ ਧਰਮ ਮੰਨਦੇ ਨੇ ਔਰ ਅੰਬੇਦਕਰ ਇੱਕ ਅੱਡ ਧਰਮ ਦੇ ਵਿੱਚ ਜਾ ਰਿਹਾ ਤੇ ਇਹ ਬਹੁਤ ਖਤਰਨਾਕ ਗੱਲ ਹੈ, ਵੈਰੀ ਡੇਂਜਰਸ। if you can make them give up the separate electorate। ਹੁਣ ਇਹ ਰੜਕ ਰਿਹਾ ਸੀ ਗਾਂਧੀ ਨੂੰ ਵੀ ਔਰ ਇਹਨਾਂ ਨੂੰ ਵੀ ਕਿ ਸਿੱਖਾਂ ਨੂੰ ਸੈਪਰੇਟ ਇਲੈਕਟੋਰੇਟ ਦੇ ਕੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਵੱਖਰੀ
ਕੌਮ ਵਜੋਂ ਮਾਨਤਾ ਦੇ ਦਿੱਤੀ ਹੈ। ਉਹ ਕਹਿੰਦਾ ਇਫ ਐਂਡ ਇਫ you can make them give up the separate electorate, then I will have no objection to Harijans calling themselves Ramanujis or Sikhs। ਕਿ ਕਹਿੰਦੇ ਜੇ ਉਹ ਛੱਡ ਦੇਣ ਫਿਰ ਹਰੀਜਨ ਰਾਮਾਨੁਜ ਦੇ ਫੋਲੋਅਰ ਉਹਨੂੰ ਵੀ ਭਗਤੀ ਮਾਰਗ ਨਾਲ ਜੋੜਦੇ ਨੇ ਰਾਮ ਜਾਂ ਸਿੱਖ ਬਣ ਜਾਣ, ਮੈਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ ਹੈ। ਹੁਣ ਇਸ ਤੋਂ ਇਹ 1936-37 ਦੇ ਵਿੱਚ 7 ਸਤੰਬਰ 1936 ਨੂੰ ਗਾਂਧੀ ਇਹ ਲਿਖ ਰਿਹਾ, ਔਰ ਕਈ ਵਾਰ ਇਹ ਨਹੀਂ ਇਹਨਾਂ ਨੂੰ ਕਿ ਅਕਾਲੀ ਲੀਡਰ ਜਾਂ ਉਸ ਵੇਲੇ ਦੇ ਸਿੱਖਾਂ ਦਾ ਕੀ ਹਾਲ ਸੀ ਕਿ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਕਿ ਭਾਈ ਇਹਨਾਂ ਦਾ ਜਿਹੜਾ ਗਾਂਧੀ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਸੈਕੂਲਰਿਜ਼ਮ ਦਾ ਪਿਓ ਬਣਾਇਆ ਹੋਇਆ ਸੀ, ਉਹ ਸਿੱਖਾਂ ਬਾਰੇ ਕੀ ਸੋਚਦਾ ਹੈ। ਪਰ ਅਸੀਂ ਸਮਝਦੇ ਹਾਂ ਕਿ ਫਿਰ ਵੀ ਇਹ ਬੀਤੇ ਦੇ ਚੈਪਟਰ 'ਚੋਂ ਜੇ ਅੱਜ ਹੀ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਭਾਈ ਇਹਨਾਂ ਦੀ ਸੋਚ ਉਹੀ ਹਿੰਦੂ ਤਵੀ ਜਿਹੜੇ ਅੱਜ ਨੇ, ਗਾਂਧੀ ਤਾਂ ਹਿੰਦੂ ਤਵੀ ਸਿੱਧਾ ਨਹੀਂ ਸੀ, ਉਹ ਤਾਂ ਰਾਮ ਰਾਜ ਦੇ ਨਾਂ ਥੱਲੇ ਰਾਮ ਰਾਜੀਆ ਸੀ, ਪਰ ਉਹ ਵੀ ਸਿੱਖਾਂ ਨੂੰ ਵੀ ਹਿੰਦੂ ਮੰਨਦਾ ਸੀ, ਔਰ ਉਹਨੂੰ ਇਹ ਗਵਾਰਾ ਹੀ ਨਹੀਂ ਸੀ ਕਿ ਡਾਕਟਰ BR ਅੰਬੇਦਕਰ ਉਸ ਸਿੱਖ ਧਰਮ 'ਚ ਜਾਏ ਜਿਹੜਾ ਸਿੱਖ ਧਰਮ ਇੱਕ ਅੱਡ ਧਰਮ ਹੈ, ਔਰ ਉਹਨੂੰ ਅੰਗਰੇਜ਼ਾਂ ਨੇ ਸੈਪਰੇਟ ਇਲੈਕਟੋਰੇਟ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਫਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।